ਅੱਜ ਤੁਹਾਡੇ ਨਾਲ ਇੱਕ ਬੜੀ ਜ਼ਰੂਰੀ ਗੱਲਬਾਤ ਸਾਂਝੀ ਕਰਨੀ ਹੈ। ਮੈਂ ਇਸਲਾਮਾਬਾਦ ਦੇ ਵਿੱਚ ਫਰਵਰੀ ਮਹੀਨੇ ਦੇ ਵਿੱਚ 16 17 18 ਫਰਵਰੀ ਨੂੰ ਪਾਕਿਸਤਾਨ ਦੀਆਂ ਜਿਹੜੀਆਂ ਮਾਂ ਬੋਲੀਆਂ ਨੇ ਉਹਨਾਂ ਦਾ ਇਕੱਠ ਕੀਤਾ ਜਾ ਰਿਹਾ ਹੈ ਤੇ ਉੱਥੇ ਸਾਡੀਆਂ ਸਾਰੀਆਂ ਕੌਮਾਂ ਇਕੱਠੀਆਂ ਹੋ ਰਹੀਆਂ ਨੇ। ਪੰਜਾਬੀਆਂ ਨੂੰ ਮੈਂ ਇੱਕ ਨਿੱਕਾ ਜਿਹਾ ਸੁਨੇਹਾ ਦੇਣਾ ਚਾਹੁੰਦਾ ਕਿ ਅਸੀਂ ਵੀ ਉੱਥੇ ਪੁੱਜਣ ਦੀ ਕੋਸ਼ਿਸ਼ ਕਰਾਂਗੇ। ਸੋ ਤੁਸੀਂ ਵੀ ਜਾਂਦੇ ਹੋ, ਪਿਛਲੀ ਵਾਰੀ ਵੀ ਜਦੋਂ ਇਕੱਠ ਹੋਇਆ ਮਾਂ ਬੋਲੀਆਂ ਦਾ ਇਸਲਾਮਾਬਾਦ ਦੇ ਵਿੱਚ ਤਾਂ ਸਾਰੇ ਪੰਜਾਬੀ ਭਰਾ ਜਿਹੜੇ ਨੇ ਉਹ ਪੈਂਟਾਂ ਪਾ ਕੇ, ਸੁਥਣੀਆਂ ਪਾ ਕੇ, ਕੋਟ ਪਾ ਕੇ ਉੱਥੇ ਗਏ ਹੋਏ ਸੀ, ਜਿਹੜੇ ਕਿਸੇ ਪੱਖੋਂ ਵੀ ਪੰਜਾਬੀ ਨਹੀਂ ਲੱਗ ਰਿਹਾ ਸੀ। ਸੋ ਇਸ ਵਾਰ ਮਿਹਰਬਾਨੀ ਹੈ ਕਿ ਤੁਸੀਂ ਆਪਣਾ ਪਹਿਰਾਵਾ, ਜਿਹੜਾ ਤੁਹਾਡਾ ਚਾਦਰਾ ਹੈ, ਜਿਹੜਾ ਤੁਹਾਡਾ ਖੁੱਸਾ ਹੈ, ਤੁਹਾਡਾ ਕੁੜਤਾ ਹੈ, ਤੁਹਾਡੀ ਪੱਗ ਹੈ, ਤੁਸੀਂ ਇਹ ਲਾ ਕੇ ਜਾਓ ਤਾਂ ਕਿ ਪਤਾ ਲੱਗੇ ਕਿ ਇੱਥੇ ਪੰਜਾਬੀ ਫਿਰਦੇ ਨੇ। ਦੂਜੀ ਗੱਲ ਮੈਂ ਵੀਰਾਂ ਨਾਲ ਇਹ ਸਾਂਝੀ ਕਰਨਾ ਚਾਹੁੰਦਾ ਆਪਣੀ ਇੰਤਜ਼ਾਮੀਆਂ ਨਾਲ, ਆਪਣੀਆਂ ਹਕੂਮਤਾਂ ਨਾਲ, ਕਿ ਜਿਹੜੇ ਮੇਲਾ ਕਰਵਾ ਰਹੇ ਨੇ, ਜਿਹਨੇ ਪੋਸਟਰ ਬਣਾਇਆ, ਸਾਹਮਣੇ ਤਸਵੀਰ ਲੱਗੀ ਹੋਈ ਹੈ, ਇਹਦੇ ਵਿੱਚ ਪੰਜਾਬੀ ਮਾਂ ਬੋਲੀ ਦੇ ਜਿਹੜੇ ਲਹਿਜੇ ਨੇ ਉਹਨਾਂ ਨੂੰ ਵੱਖਰੀ ਜ਼ਬਾਨ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਜਿਵੇਂ ਪੋਠੋਹਾਰੀ ਸਾਡਾ ਐਕਸੈਂਟ ਹੈ ਤਾਂ ਉਹਨੂੰ ਲਿਖਿਆ ਹੋਇਆ ਅਸਾਂ ਨਹੀਂ ਬੋਲੀ ਅਸਾਂ ਨਹੀਂ ਪਹਿਚਾਣ, ਮਤਲਬ ਕਿ ਉਹ ਤਾਂ ਇੱਕ ਲਹਿਜਾ ਪੰਜਾਬੀ ਮਾਂ ਬੋਲੀ ਦਾ। ਇਸੇ ਤਰ੍ਹਾਂ ਮਾਝੀ ਐਕਸੈਂਟ ਹੈ, ਉਹਦੇ ਵਿੱਚ ਚਲੋ ਆਪਾਂ ਉਹਨੂੰ ਲੈ ਲੈਂਦੇ ਹਾਂ ਕਿ ਇਹਨਾਂ ਨੇ ਪੰਜਾਬੀ ਸਮਝ ਕੇ ਲਿਖਿਆ ਹੋਇਆ ਸਾਡੀ ਬੋਲੀ ਸਾਡੀ ਪਹਿਚਾਣ। ਇਸੇ ਤਰ੍ਹਾਂ ਮਲਤਾਨੀ ਹੈ, ਸਾਡਾ ਜਿਹੜਾ ਐਕਸੈਂਟ ਹੈ ਪੰਜਾਬੀ ਮਾਂ ਬੋਲੀ ਦਾ ਲਹਿਜਾ, ਉਹਨੂੰ ਲਿਖਿਆ ਸਾਡੀ ਬੋਲੀ ਹੈ ਸਾਡੀ ਪਹਿਚਾਣ, ਮਤਲਬ ਕਿ ਉਹਨੂੰ ਵੀ ਇੱਕ ਵੱਖਰੀ ਬੋਲੀ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇੱਕ ਸਾਹਮਣੇ ਐਗਜ਼ਾਮਪਲ ਜੀ ਦਿੱਤੀ ਹੋਈ ਹੈ। ਇਸ ਤੋਂ ਵੱਖ ਮਾਰੀ ਬੋਲੀ ਮਾਰੀ ਪਹਿਚਾਣ, ਇਹ ਵੀ ਪੰਜਾਬੀ ਮਾਂ ਬੋਲੀ ਦਾ ਲਹਿਜਾ। 32 34 ਪੰਜਾਬੀ ਮਾਂ ਬੋਲੀ ਦਾ ਲਹਿਜੇ ਨੇ। ਸੋ ਇਸੇ ਤਰ੍ਹਾਂ ਅਗਰ ਤੁਸੀਂ ਲਹਿਜਿਆਂ ਨੂੰ ਬੋਲੀਆਂ ਬਣਾ ਕੇ ਜਾਂ ਮਾਂ ਬੋਲੀਆਂ ਬਣਾ ਲਿਸਾਨੀ ਤੌਰ ਤੇ ਵੰਡੋਗੇ, ਸੋ ਕੱਲ ਨੂੰ ਇਹਦੀ ਜੁਗਰਾਫੀਆਈ ਵੰਡ ਵੀ ਹੋਏਗੀ, ਪੰਜਾਬ ਦੀ ਤਕਸੀਮ ਹੋਏਗੀ ਤਾਂ ਪੰਜਾਬ ਟੋਟੇ ਕਰਕੇ ਇੰਨਾ ਕਰਾਇਆ ਜਾਏਗਾ। ਜੇ ਬਲੋਚਿਸਤਾਨ ਦੇ ਵਿੱਚ ਸਿਰਫ ਬਲੋਚੀ ਬੈਠੇ ਨੇ, ਸਿਰਫ ਬਲੋਚੀ ਬੋਲੀ ਜਾਂਦੀ ਹੈ, ਜੇ ਸਿੰਧ ਦੇ ਵਿੱਚ ਸਿੰਧੀ ਬੈਠੇ ਨੇ, ਸਿਰਫ ਸਿੰਧੀ ਬੋਲੀ ਜਾਂਦੀ ਹੈ, ਔਰ ਉੱਥੋਂ ਦੇ ਸਾਰੇ ਲੋਕ ਸਿੰਧੀ ਨੇ। ਅਗਰ KPK ਦੇ ਵਿੱਚ ਸਭ ਪਸ਼ਤੂਨ ਨੇ ਔਰ ਉੱਥੇ ਪਸ਼ਤੋ ਬੋਲੀ ਜਾਂਦੀ ਹੈ ਤਾਂ ਸਾਰੇ ਪਸ਼ਤੂਨ ਨੇ। ਸੋ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਸਾਰੇ ਪੰਜਾਬੀ ਨੇ ਔਰ ਪੰਜਾਬੀ ਰਹਿੰਦੇ ਨੇ। ਸੋ ਇਹਨਾਂ ਨੂੰ ਵੀ ਪੰਜਾਬੀ ਕਿਹਾ ਜਾਵੇ, ਕਿਸੇ ਨੂੰ ਸਰਾਕੀ, ਕਿਸੇ ਨੂੰ ਪਟਵਾਰੀ, ਕਿਸੇ ਨੂੰ ਹਿੰਦਕੋ ਨਾ ਕਿਹਾ ਜਾਵੇ। ਸੋ ਬੜੀ ਮਿਹਰਬਾਨੀ ਹੈ, ਜਿਉਂਦੇ ਵਾਸਤੇ ਰਹੋ ਤੇ ਚਾਦਰਾ ਕੁੜਤਾ ਲਾ ਕੇ ਜ਼ਰੂਰ ਪੁੱਜੋ ਇੱਥੇ।